पंजाबी रेडियो यूएसए ते तुहाडा सारिਆਂ ਦਾ ਸਵਾਗਤ ਹੈ। मैं हाँ प्रवीण शर्मा। दोस्तों इस वेले ਅਸੀਂ यूएस ਦੇ ਵਿੱਚ ਹਾਂ ਤੇ ਪਰ इंडिया ਦੇ ਵਿੱਚ ਅਸੀਂ हर रोज़ खबरां सुनते हैं कि पंजाबी मात भाषा ਨੂੰ आ कर दिता गया वा। पंजाबी मात भाषा साडी माँ बोली जिहड़ी आ पंजाबी ਉਹਨੂੰ ਸਕੂਲਾਂ ਕਾਲਜਾਂ ਦੇ ਵਿੱਚੋਂ ਦਰਕਨਾਰ ਕੀਤਾ ਜਾ ਰਿਹਾ। ਕਿੰਨੇ ਸਾਡੇ ਐਕਟਿਵਿਸਟ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਲੈ ਕੇ ਸਰਗਰਮੀਆਂ ਦਿਖਾਉਂਦੇ ਆ ਨਾਲ ਨਾਲ ਮੰਗ ਕਰਦੇ ਕਿ ਸਾਡੇ ਆਹ ਕੰਮ ਪੰਜਾਬੀ 'ਚ ਹੋਣਾ ਚਾਹੀਦਾ ਵਾ। ਕਿੰਨੀਆਂ ਮੰਗਾਂ ਆਪਾਂ ਕਰਦੇ ਹਾਂ। ਹੁਣ ਪਿੱਛੇ ਜੇ ਸਾਡੇ ਇੱਕ ਸਿੱਖ ਮੁੰਡੇ ਨੂੰ ਦਿੱਲੀ ਮੈਟਰੋ ਤੇ ਰੋਕ ਲਿਆ ਗਿਆ ਸੀ, ਤੁਸੀਂ ਉਹ ਖਬਰਾਂ ਸਾਰਿਆਂ ਨੇ ਵੇਖੀਆਂ ਵਾ। ਪਿੱਛੇ ਜੇ ਪੰਜਾਬ ਦੇ ਜਿਹੜੇ ਐਕਟਿਵਿਸਟ ਆ ਉਹਨਾਂ ਨੇ ਬਹੁਤ ਵੱਡਾ ਸੰਘਰਸ਼ ਕੀਤਾ ਸੀ ਜਦੋਂ ਹਾਈਵੇਜ਼ ਤੇ ਹਿੰਦੀ ਪਹਿਲੇ ਨੰਬਰ ਤੇ ਲਿਖਤੀ ਸੀਗੀ, ਦੂਜੇ ਨੰਬਰ ਤੇ ਅੰਗਰੇਜ਼ੀ ਤੇ ਤੀਜੇ ਨੰਬਰ ਤੇ ਪੰਜਾਬੀ। ਬਹੁਤੇ ਲੋਕ ਜਿਹੜੇ ਜ਼ਿਆਦਾ ਪੜ੍ਹੇ ਲਿਖੇ ਆ ਉਹ ਕਹਿੰਦੇ ਵੀ ਹਿੰਦੀ ਪਹਿਲਾਂ ਲਿਖਤੀ ਕੀ ਆ, ਨਹੀਂ ਜਿਹੜੀ ਮਾਂ ਬੋਲੀ ਉਹਦਾ ਦਰਜਾ ਉੱਚਾ ਹੁੰਦਾ ਵਾ। ਇਹਦੇ ਨਾਲ ਐਂ ਤਾਂ ਕੱਲ੍ਹ ਨੂੰ ਅਸੀਂ ਕਹਿ ਦਾਂਗੇ ਜੇ ਹਿੰਦੀ ਆ ਜੂਗੀ ਸਾਰੇ ਕਿਤੇ ਜਾਂ ਅੰਗਰੇਜ਼ੀ ਆ ਜੂਗੀ ਸਾਰੇ ਕਿਤੇ, ਮਾਂ ਬੋਲੀ ਨੂੰ ਛੱਡ ਦਿਓ। ਇਹ ਕੋਈ ਤੁਕ ਨਹੀਂ ਆ। ਹਰ ਸੂਬੇ ਦੀ, ਹਰ ਕੌਮ ਦੀ, ਹਰ ਭਾਸ਼ਾ ਦਾ, ਹਰ ਚੀਜ਼ ਦਾ ਸਤਿਕਾਰ ਹੋਣਾ ਚਾਹੀਦਾ ਔਰ ਹਰ ਦੀ ਐਗਜ਼ਿਸਟੈਂਸ ਆ। ਇਸ ਵੇਲੇ ਅਸੀਂ ਖੜ੍ਹੇ ਹਾਂ ਲਿਵਿੰਗਸਟਨ ਸ਼ਹਿਰ ਆ ਕੈਲੀਫੋਰਨੀਆ ਦਾ। ਲਿਵਿੰਗਸਟਨ ਸ਼ਹਿਰ ਜਦੋਂ ਹਾਈਵੇ 99 ਤੋਂ ਤੁਸੀਂ ਐਗਜ਼ਿਟ ਲਾਓਗੇ ਇੱਥੇ 203 ਵਾਲਾ, ਤਾਂ ਉੱਥੇ ਲਿਵਿੰਗਸਟਨ ਸ਼ਹਿਰ ਦੇ ਵਿੱਚ ਤੁਹਾਨੂੰ ਜਦੋਂ ਐਂਟਰ ਕਰੋਗੇ ਤਾਂ ਉੱਥੇ ਇੱਕ ਬੋਰਡ ਲੱਗਾ ਦਿੰਦਾ ਵਾ। ਆਹ ਬੋਰਡ ਤੁਸੀਂ ਦੇਖੋ, ਆਹ ਬੋਰਡ ਲੱਗਾ ਦਿੰਦਾ ਵਾ ਜਿੱਥੇ ਲਿਖਿਆ ਵੈਲਕਮ ਟੂ ਲਿਵਿੰਗਸਟਨ, ਅਤੇ ਹਰੇਕ ਭਾਸ਼ਾ ਨੂੰ ਸਤਿਕਾਰ ਦਿੱਤਾ ਹੋਇਆ ਵਾ। ਆਹ ਪਹਿਲਾਂ ਲਿਖਿਆ ਬੈਮ ਵਿਡੋਜ਼, ਬੈਨੇ ਵਿੰਡੋਜ਼, ਜੀ ਆਇਆਂ ਨੂੰ, ਅਤੇ ਮਹਾਵੇ, ਮਤਲਬ ਹਰ ਭਾਸ਼ਾ ਜਿਹੜੀ ਆ ਉਹ ਲਿਖੀ ਗਈ ਆ। ਆ ਜੀ ਆਇਆਂ ਨੂੰ ਆ ਪਿਆ ਵਾ ਲਿਖਿਆ, ਆ ਤੁਸੀਂ ਵੇਖ ਸਕਦੇ ਹੋ, ਆ ਜੀ ਆਇਆਂ ਨੂੰ ਲਿਖਿਆ ਵਾ। ਔਰ ਬਕਾਇਦਾ ਇਕੱਲਾ ਇੱਦਾਂ ਨਹੀਂ ਗਾ, ਹਰੇਕ ਕਮਿਊਨਿਟੀ ਦਾ ਸਾਈਨ ਬਣਾਇਆ ਹੋਇਆ ਵਾ। ਉਹ ਵੇਖੋ ਤੁਸੀਂ, ਉਹ ਪਹਿਲਾਂ ਬੀਬੀ ਆ, ਉਹ ਕਿਸੇ ਕਮਿਊਨਿਟੀ ਦੀ ਆ, ਉਸ ਤੋਂ ਬਾਅਦ ਸਾਡੇ ਸਰਦਾਰ ਜੀ ਢੋਲ ਵਜਾ ਰਹੇ ਆ, ਅਤੇ ਉਸ ਤੋਂ ਬਾਅਦ ਆ ਜਿਹੜੀ ਕੁੜੀ ਆ ਇਹ ਵੀ ਕਿਸੇ ਭਾਈਚਾਰੇ ਦਾ ਜਿਹੜਾ ਹਿੱਸਾ ਵਾ। ਇਸੇ ਤਰ੍ਹਾਂ ਇੱਧਰ ਆ, ਅਤੇ ਉਸ ਤਰ੍ਹਾਂ ਉਹ ਜਿਹੜਾ ਜਿਹਦੇ ਹੱਥ 'ਚ ਨਿਊਜ਼ਪੇਪਰ ਫੜਾਇਆ ਹੋਇਆ ਵਾ। ਸੋ ਇਹ ਜਿੰਨੀਆਂ ਕਮਿਊਨਿਟੀਜ਼ ਨੇ, ਜਿੰਨੇ ਫਿਰਕੇ ਨੇ, ਸਾਰਿਆਂ ਨੂੰ ਜਿਹੜਾ ਵਾ ਉਹ ਇੱਕ ਤਰੀਕੇ ਨਾਲ ਸਤਿਕਾਰ ਦਿੱਤਾ ਗਿਆ ਵਾ ਕਿ ਤੁਸੀਂ ਇੱਥੇ ਰਹਿੰਦੇ ਹੋ, ਤੁਹਾਡੀ ਭਾਸ਼ਾ, ਤੁਹਾਡਾ ਸੱਭਿਆਚਾਰ, ਤੁਹਾਡੇ ਪਹਿਰਾਵੇ ਦਾ ਸਤਿਕਾਰ ਆ। ਇਹ ਅਮਰੀਕਾ ਦੇ ਵਿੱਚ ਆ ਕਿ ਜਿੱਥੇ ਲਿਵਿੰਗਸਟਨ ਸੂਬੇ ਦੇ ਵਿੱਚ ਜੀ ਆਇਆਂ ਨੂੰ ਪੰਜਾਬੀ ਦੇ ਵਿੱਚ ਲਿਖਿਆ ਹੋਇਆ। ਅਤੇ ਸਾਡੇ ਉੱਥੇ ਹਾਈਵੇਜ਼ ਵੀ ਕੱਢੇ ਜਾਂਦੇ ਆ, ਪੰਜਾਬ ਦੀ ਜ਼ਮੀਨ 'ਤੇ ਕੱਢੇ ਜਾਂਦੇ ਆ, ਅਤੇ ਜ਼ਮੀਨਾਂ ਸਾਡੀਆਂ, ਲੋਕਾਂ ਨੇ ਸਾਡਾ ਨਹੀਂ ਲੰਘਣਾ, ਸਾਰਾ ਕੁਝ ਸਾਡਾ, ਸਰਮਾਇਆ ਵੀ ਜਿਹੜਾ ਵਾ ਪੰਜਾਬੀ ਟੈਕਸ ਪੇਅਰਸ ਦਾ, ਸਰਕਾਰ ਉਸੇ ਤੋਂ ਵਿੱਚੋਂ ਹਾਈਵੇ ਕੱਢਦੀ ਆ, ਪਰ ਉੱਥੇ ਪੰਜਾਬੀ ਮਾਂ ਬੋਲੀ ਨੂੰ ਥੱਲੇ ਲਿਖਿਆ ਹੋਇਆ। ਸੋ ਜਿੰਨੇ ਸੁਹਿਰਦ ਲੋਕ ਨੇ, ਦੇਖੋ ਜੇਕਰ ਤਰਕ ਵਿਤਰਕ 'ਚ ਪੈ ਗਏ ਤਾਂ ਜਿਹੜੇ ਲੋਕ ਦੂਜੇ ਨੇ, ਜਿਹੜੇ ਹਾਵੀ ਨੇ, ਜਿਹੜੇ ਪ੍ਰੋ ਹਿੰਦੀ ਨੇ, ਉਹਨਾਂ ਨੇ ਤੁਹਾਨੂੰ ਵਾਰੇ ਨਹੀਂ ਆਉਣ ਦੇਣਾ। ਹੋ ਸਕਦਾ ਇਸ ਵੀਡੀਓ ਦੇ ਥੱਲੇ ਵੀ ਕਮੈਂਟਬਾਜ਼ੀ ਨੈਗੇਟਿਵ ਹੋਵੇ, ਪਰ ਅਸੀਂ ਇਹ ਕਹਿਣਾ ਵੀ ਜਿਸ ਤਰੀਕੇ ਨਾਲ ਸਤਿਕਾਰ ਜਿਹੜਾ ਵਾ ਦੂਜੇ ਦੇਸ਼, ਜਿਸ ਤਰੀਕੇ ਨਾਲ ਲੋਕਤੰਤਰੀ ਦੇਸ਼ਾਂ ਦੇ ਵਿੱਚ ਹਰ ਭਾਸ਼ਾ, ਹਰ ਸੱਭਿਆਚਾਰ, ਹਰ ਕੌਮ ਨੂੰ ਸਤਿਕਾਰਿਆ, ਉਸੇ ਤਰ੍ਹਾਂ ਠੀਕ ਉੱਥੇ ਵੀ ਹੋਣਾ ਚਾਹੀਦਾ ਵਾ। ਪੰਜਾਬੀ ਮਾਂ ਬੋਲੀ ਨੂੰ ਕਿਤੇ ਵਿਤਕਰਾ ਨਹੀਂ ਹੋਣਾ ਚਾਹੀਦਾ। ਪੰਜਾਬੀ ਮਾਂ ਬੋਲੀ ਇੱਕ ਅਲੱਗ ਭਾਸ਼ਾ ਆ। ਪੰਜਾਬੀ ਮਾਂ ਬੋਲੀ ਪਹਿਲ 'ਤੇ ਰਹਿਣੀ ਚਾਹੀਦੀ ਆ। ਪੰਜਾਬੀ ਮਾਂ ਬੋਲੀ ਜਿਹੜੀ ਆ ਉਹਨੂੰ ਹਰ ਥਾਂ 'ਤੇ, ਹਰ ਵਿਭਾਗ 'ਚ, ਹਰ ਮਹਿਕਮੇ 'ਚ, ਹਰ ਆਰਡਰ ਪੰਜਾਬ ਸਰਕਾਰ ਦਾ ਪੰਜਾਬੀ ਮਾਂ ਬੋਲੀ 'ਚ ਹੋਣਾ ਚਾਹੀਦਾ ਵਾ। ਅਦਾਲਤੀ ਭਾਸ਼ਾ ਅੰਗਰੇਜ਼ੀ ਦੇ ਵਿੱਚ ਆ, ਹੋਰ ਕਿੰਨੇ ਮਹਿਕਮਿਆਂ ਦੀਆਂ ਭਾਸ਼ਾ, ਕਿੰਨੇ ਸਰਕੂਲਰ ਨਿਕਲਦੇ ਆ, ਇੰਗਲਿਸ਼ ਦੇ ਵਿੱਚ ਨਿਕਲਦੇ ਆ, ਅੰਗਰੇਜ਼ੀ ਦੇ ਵਿੱਚ ਨਿਕਲਦੇ ਆ। ਸੋ ਬੇਸ਼ੱਕ ਅਸੀਂ ਅੰਗਰੇਜ਼ੀ ਵਿਰੋਧੀ ਨਹੀਂ ਆ, ਬੇਸ਼ੱਕ ਅਸੀਂ ਚਾਹੁੰਦੇ ਹਾਂ ਕਿ ਦੂਜੀਆਂ ਭਾਸ਼ਾਵਾਂ ਕੋਈ ਮਾੜੀ ਗੱਲ ਨਹੀਂ ਹੈ, ਸਿੱਖਣਾ, ਫਰੈਂਚ ਸਿੱਖਣਾ ਮਾੜਾ ਨਹੀਂ ਹੈ, ਇੰਗਲਿਸ਼ ਸਿੱਖਣੀ ਮਾੜੀ ਨਹੀਂ ਹੈ, ਹਿੰਦੀ ਆਉਂਦੀ ਹੈ ਕੋਈ ਵਧੀਆ ਗੱਲ ਆ, ਪਰ ਜਿਹੜੀ ਕਿਸੇ ਫਿਰਕੇ ਦੀ ਆ, ਕਿਸੇ ਖਿੱਤੇ ਦੀ ਆ, ਉਹਦਾ ਸਤਿਕਾਰ ਤਾਂ ਬਣਦਾ ਨਾ, ਉਹਦੀ ਐਗਜ਼ਿਸਟੈਂਸ ਤਾਂ ਸਾਨੂੰ ਐਕਸੈਪਟ ਕਰਨੀ ਚਾਹੀਦੀ ਹੈ। ਸੋ ਬੜਾ ਚੰਗਾ ਲੱਗਿਆ। ਲਿਵਿੰਗਸਟਨ ਤੋਂ ਇੱਕ ਵਾਰੀ ਫਿਰ ਤੁਹਾਨੂੰ ਦੱਸ ਦੇਣਾ, ਜਦੋਂ ਤੁਸੀਂ ਹਾਈਵੇ 99 ਤੋਂ ਐਗਜ਼ਿਟ ਲਾਓਗੇ, ਐਗਜ਼ਿਟ ਅਸੀਂ ਆ ਰਹੇ ਸੀ ਉੱਧਰੋਂ ਜਿਹੜੀ ਸਾਈਡ ਆ ਸਟੋਕਟਨ ਸਾਈਡ ਵੱਲੋਂ, ਅਤੇ ਹਾਈਵੇ 99 'ਤੇ ਅਸੀਂ ਜਾ ਰਹੇ ਸੀਗੇ। ਜਦੋਂ ਐਗਜ਼ਿਟ ਲਿਆ ਸੀ 203 ਵਾਲਾ ਐਗਜ਼ਿਟ ਆ, ਡੈਲਹਾਈ ਟੱਪ ਕੇ, ਅਤੇ ਡੈਲਹਾਈ ਟੱਪ ਕੇ ਜਦੋਂ ਅਸੀਂ ਲਿਵਿੰਗਸਟਨ ਦੇ ਵਿੱਚ ਐਂਟਰ ਕਰਦੇ ਤਾਂ ਆਹ ਬੋਰਡ ਤੁਹਾਨੂੰ ਦਿਖੇਗਾ ਔਰ ਇੱਥੇ ਬਕਾਇਦਾ ਲਿਖਿਆ ਹੋਇਆ ਜੀ ਆਇਆਂ ਨੂੰ। ਸੋ ਸਾਰੀਆਂ ਸਰਕਾਰਾਂ ਜਿਹੜੀਆਂ ਆਪਣੇ ਆਪ ਨੂੰ ਡੈਮੋਕ੍ਰੈਟਿਕ ਕਹਿੰਦੀਆਂ ਨੇ, ਸਾਰੇ ਦੇਸ਼ ਜਿਹੜੇ ਕਹਿੰਦੇ ਨੇ ਕਿ ਸਾਡੇ ਇੱਥੇ ਕਨਸਟੀਟਿਊਸ਼ਨਲ ਲਾਅ ਨੇ, ਸਾਡੇ ਇੱਥੇ ਸੰਵਿਧਾਨ ਆ, ਤਾਂ ਉੱਥੇ ਹਰ ਕਿਸੇ ਦਾ ਇਹ ਹੱਕ ਆ ਕਿ ਉਹਦੀ ਭਾਸ਼ਾ, ਉਹਦੇ ਫਿਰਕੇ, ਉਹਦੇ ਪਹਿਰਾਵੇ ਨੂੰ ਸਤਿਕਾਰ ਦਿੱਤਾ ਜਾਵੇ। ਸੋ ਅੱਜ ਦੀ ਵੀਡੀਓ ਦਾ ਮਤਲਬ ਕਿ ਇੰਡੀਆ ਗੌਰਮੈਂਟ ਨੂੰ ਨਿੰਦਣਾ ਨਹੀਂ ਹੈ, ਨਿੰਦਕ ਬਣਨਾ ਨਹੀਂ ਹੈ, ਪਰ ਇਹ ਦਿਖਾਉਣਾ ਆ ਕਿ ਕਿਵੇਂ ਲੋਕਤੰਤਰੀ ਦੇਸ਼ਾਂ ਦੇ ਵਿੱਚ ਜਿਹੜਾ ਵਾ ਉਹ ਸਤਿਕਾਰ ਦਿੱਤਾ ਜਾਂਦਾ ਔਰ ਹਰ ਸੱਭਿਆਚਾਰ ਨੂੰ। ਕਿੰਨੇ ਨੇ 1 2 3 4 5 ਸੱਭਿਆਚਾਰਾਂ ਨੂੰ ਤਰਜੀਹ ਦਿੱਤੀ ਗਈ ਔਰ 5 ਬੋਰਡ ਲੱਗੇ ਹੋਏ ਨੇ। ਇੱਕ ਮਾਫ ਕਰਨਾ ਟੁੱਟ ਗਿਆ, ਕਿਸੇ ਨੇ ਸਿਟੀ ਨੇ ਦੁਬਾਰਾ ਮੇਨਟੇਨ ਕਰ ਦੇਣਾ ਉਹ 1 2 ਦਿਨਾਂ ਦੇ ਵਿੱਚ, ਪਰ ਹਰ ਸੱਭਿਆਚਾਰ ਨੂੰ, ਹਰ ਭਾਈਚਾਰੇ ਨੂੰ, ਹਰ ਫਿਰਕੇ ਨੂੰ ਬਰਾਬਰਤਾ ਦਿੱਤੀ ਵੀ ਆ। ਵੇਖ ਲਓ ਤੁਸੀਂ,
ਸੋ ਇਹ ਬਰਾਬਰਤਾ ਹਰ ਇੱਕ ਥਾਂ ਮਿਲਣੀ ਚਾਹੀਦੀ ਹੈ। ਦੱਖਣ ਵਾਲੇ ਵੇਖ ਲਓ ਤੁਸੀਂ ਕਿੰਨਾ ਰੌਲਾ ਪਾਉਂਦੇ ਕਿ ਸਾਡੀ ਭਾਸ਼ਾ ਪਹਿਲ ਤੇ ਲਿਖੋ, ਤਾਂ ਲਿਖੀ ਵੀ ਆ। ਔਰ ਸਾਡੇ ਪੰਜਾਬ ਦੇ ਵਿੱਚ ਜਦ ਕਿ ਇਹ ਚੀਜ਼ਾਂ ਕਰਾਉਣ ਦੇ ਲਈ ਜਦੋਜਹਿਦ ਕਰਨੀ ਪੈਂਦੀ ਆ। ਕਿੰਨੇ ਐਕਟਿਵਿਸਟ ਨੇ ਜਿਹੜੇ ਬੋਲਦੇ ਨੇ। ਸੋ ਜਿਹੜੇ ਮਾਂ ਬੋਲੀ ਲਈ ਬੋਲਦੇ ਆ ਉਹ ਸ਼ਾਲਾ ਬੋਲਦੇ ਹੀ ਰਹਿਣ। ਔਰ ਚੰਗੀ ਗੱਲ ਇਹ ਆ ਵੀ ਉਹਨਾਂ ਨੂੰ ਯਾਦ ਰੱਖਿਆ ਜਾਊਗਾ ਕਿ ਇਹਨਾਂ ਨੇ ਮਾਂ ਬੋਲੀ ਦੀ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਵਾ। ਪੰਜਾਬੀ ਰੇਡੀਓ USA ਦਾ ਮੰਤਵ ਤੁਹਾਨੂੰ ਇਹੋ ਜਿਹੀਆਂ ਜਿੱਥੇ ਡੈਮੋਕ੍ਰੇਸੀ ਦੀ ਉਦਾਹਰਨ ਦਿੱਤੀ ਜਾਂਦੀ ਹੈ, ਤਾਂ ਫਿਰ ਡੈਮੋਕ੍ਰੇਸੀ ਦੀ ਜੇਕਰ ਤੁਸੀਂ ਉਦਾਹਰਨ ਲੈਣੀ ਆ ਤਾਂ ਫਿਰ ਤੁਹਾਨੂੰ ਉਹ ਜਿਹੀਆਂ ਮਿਸਾਲਾਂ ਹੋਰ ਵੀ ਲੈਣੀਆਂ ਪੈਣਗੀਆਂ। ਬਣੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਇਸੇ ਤਰ੍ਹਾਂ ਵੀਡੀਓਜ਼ ਨੂੰ ਲਾਈਕ, ਸ਼ੇਅਰ ਤੇ ਕਮੈਂਟ ਕਰਦੇ ਰਹੋ। ਬਹੁਤ ਬਹੁਤ